सूरत काफ साहबे काफ ਦਾ ਵਾਕਿਆ ਕਿ ਹਰਕਲ ਬਾਦਸ਼ਾਹ ਸੀ ਤੇ ਬਹੁਤ ਜ਼ਾਲਮ ਬਾਦਸ਼ਾਹ ਸੀ। ਅੱਲਾਹ ਤਾਲਾ ਨੂੰ ਨਹੀਂ ਮੰਨਦਾ ਸੀ ਤੇ ਸਾਹਬੇ ਕਾਫ ਚਾਰ ਆਦਮੀ ਸੀ ਤੇ ਪੰਜਵਾਂ ਦਾ ਨਾਂ ਕੁੱਤਾ ਸੀ ਤੇ ਚਾਰ ਆਦਮੀ ਜਿਹੜੇ ਸੀ ਬਹੁਤ ਨੇਕ ਸੀ, ਬਹੁਤ ਪਕੀਜ਼ਾ ਸੀ, ਅੱਲਾਹ ਨੂੰ ਇੱਕ ਮੰਨਦੇ ਸੀ, ਵਾਹਦਾ ਲਾ ਸ਼ਰੀਕ ਦੀ ਇਬਾਦਤ ਕਰਦੇ ਸੀ। ਤੇ ਉਹ ਪਿੱਛੇ ਫੌਜ ਲਾਤੀ ਉਹਨਾਂ ਨੂੰ ਮਾਰਨ ਵਾਸਤੇ, ਸ਼ਹੀਦ ਕਰਨ ਵਾਸਤੇ। ਅੱਗੇ ਇੱਕ ਪਹਾੜ ਆਇਆ ਪੱਥਰ ਦਾ, ਤੇ ਉੱਥੇ ਕਿਹਾ ਅੱਲਾਹ ਤਾਲਾ ਤੇਰੇ ਸਿਵਾ ਕੌਣ ਆ? ਇੱਕੋ ਆਸ ਤੇਰੀ ਖੁਦਾਇਆ, ਤੇ ਹੁਣ ਹੋਰ ਨਹੀਂਓ ਕੁਝ ਸੁਝਦਾ, ਤੇ ਜਿਸ ਦੀਵੇ ਨੂੰ ਤੂੰ ਆਪੇ ਬਾਲੇ ਤੇ ਨਹੀਂਓ ਕਿਸੇ ਕੋ ਬੁਝਦਾ। ਪਹਾੜ ਦੇ ਵਿੱਚ ਫਟਿਆ ਇੱਕ ਪੱਥਰ, ਪੱਥਰ ਦੇ ਵਿੱਚ ਗਾਰ ਬਣ ਗਈ, ਗਾਰ ਦੇ ਵਿੱਚ ਆਪ ਚਲੇ ਗਏ, ਅੱਲਾ ਦੇ ਹੁਕਮ ਨਾਲ ਚਲੇ ਗਏ ਤਾਂ ਉੱਤੇ ਪੱਥਰ ਉਹ ਜਿਹੜਾ ਆ ਗਿਆ। ਫੌਜ ਆਈ, ਉਹਨਾਂ ਦੇਖਿਆ ਤੇ ਇੱਥੇ ਬੰਦਾ ਹੀ ਨਹੀਂ, ਕਿੱਧਰ ਗਏ ਬੰਦੇ? ਆਪ ਬੇਅਮੀਦ ਹੋ ਕੇ ਤੇ ਘਰ ਨੂੰ ਚਲੇ ਗਏ। 400 ਸਾਲ ਕੁਰਾਨ ਪਾਕ ਚ ਆਉਂਦਾ, 400 ਸਾਲ ਸੁੱਤੇ ਰਹੇ, ਕੁੱਤਾ ਵੀ ਨਾਲ ਸੁੱਤਾ ਰਿਹਾ। 400 ਸਾਲ ਬਾਅਦ ਆਪ ਮਤਲਬ ਜਿਹੜੇ ਆ ਉੱਠੇ, ਅੱਲਾ ਦੇ ਹੁਕਮ ਨਾਲ ਉੱਠੇ ਤੇ ਪੱਥਰ ਦੁਆ ਕੀਤੀ ਆਪਣੀਆਂ ਨੇਕੀਆਂ ਕਰਕੇ, या अल्लाह मैं फलानी नेकी की थी, दूसरे का मैं फलानी नेकी की थी, तीसरे का या अल्लाह मैंने वो नेकी का सदका पत्थन परा कर दे। ਉਹ ਦੁਆਵਾਂ ਕਰਦੇ ਰਹੇ, ਪੱਥਰ ਜਿਹੜਾ ਥੋੜਾ ਥੋੜਾ ਉਹਨੇ ਦੁਆਵਾਂ ਦੇ ਨਾਲ ਸਰਕਦਾ ਰਿਹਾ, ਸਰਕਦਾ ਹੁੰਦਾ ਇੱਕ ਸਾਈਡ ਤੇ ਹੋ ਗਿਆ। ਸੂਰਜ ਨਿਕਲਿਆ ਸੀ, ਉਹਦੇ ਵਿੱਚੋਂ ਇੱਕ ਬੰਦੇ ਨੂੰ ਖਾਣੇ ਵਾਸਤੇ ਭੇਜਿਆ, ਜਾ ਉਹ ਪੈਸੇ ਉਹਨਾਂ ਕੋਲ ਉਸ ਵਕਤ ਦੇ ਸੀ। ਉਹ ਗਿਆ ਤਾਂ ਉਹ ਦੇਖਿਆ ਤੇ 400 ਸਾਲ ਹੋ ਗਏ। ਉਹਨੇ ਕਿਹਾ ਇਹ ਤਾਂ ਹਕੂਮਤਾਂ ਬਦਲ ਗਈਆਂ, ਉਹ ਖਤਮ ਹੋ ਗਏ। ਇਹ ਇੰਨਾ ਪੁਰਾਣਾ ਸਿੱਕਾ ਰੱਖਿਆ 400 ਸਾਲ ਪੱਥਰ ਦੇ ਥੱਲੇ, 400 ਸਾਲ ਸੁੱਤੇ ਰਹੇ। ਇਹ ਅੱਲਾ ਦੇ ਹੁਕਮ ਦੀ, ਅੱਲਾਹ ਤਾਲਾ ਜੋ ਚਾਹਵੇ ਕਰ ਸਕਦਾ। ਅੱਲਾ ਦੇ ਵਲੀ ਅੱਲਾ ਜਿਹੜੇ ਆ ਉਹ ਵੀ ਐਵੇਂ ਸੁੱਤੇ ਹੀ ਆ। ਕਈਆਂ ਭਾਵੇਂ ਹਜ਼ਾਰਾਂ ਸਾਲ ਹੋ ਗਏ। ਉਹ ਕੁਰਾਨ ਪਾਕ ਦਾ ਵਾਕਿਆ ਵੀ ਉਹ ਸੁੱਤੇ ਸੀ। ਅੱਲਾਹ ਤਾਲਾ ਜਦੋਂ ਜਿਹਨੂੰ ਚਾਹਵੇ ਸਵਾਲ ਸਕਦਾ, ਜਦੋਂ ਮਰਜ਼ੀ ਠਾਲ ਸਕਦਾ। ਉਹ ਮਤਲਬ ਜਿਹੜਾ ਉਹਨੇ ਹਕੂਮਤ ਖਤਮ ਹੋਈ, ਉਹ ਇਹ ਸਾਹਬੇ ਕਾਫ ਦੇ ਨੇਕ ਆਦਮੀ ਸੀ। ਉਸ ਤੋਂ ਬਾਅਦ ਅੱਲਾਹ ਤਾਲਾ ਦਾ ਜਿਵੇਂ ਹੁਕਮ ਸੀ, ਉਹਨਾਂ ਦੁਆ ਕੀਤੀ। ਉਸ ਤੋਂ ਬਾਅਦ ਉਹ ਆਪ ਅੱਲਾ ਨੂੰ ਪਿਆਰੇ ਹੋ ਗਏ। ਬਾਅਦ ਦੇ ਵਿੱਚ ਆਪ ਦਫਨਾਏ ਗਏ। ਇਹ ਸਾਹਬੇ ਕਾਫ ਦਾ ਅੱਲਾਹ ਤਾਲਾ ਨੇ ਕਿਹਾ ਮੈਂ 400 ਚਾਹਵੇ ਤੇ ਮੈਂ 400 ਸਾਲ ਵੀ ਦੁਸ਼ਮਣਾਂ ਤੋਂ ਸਵਾਲ ਸਕਦਾ। मुस्तफा जाने रहमत पे लाखों सलाम, शमाए बज़ में हिदायत पे लाखों सलाम। जिसने अपना सारा घर सपुर्द खुदा कर दिया, जिसने अपना नाने दावादा वफा कर दिया, जिनको बैठी बिठाए साता आ गया, जिनको धोखे से कूफे बुला आ गया, जिनके बच्चों को प्यास से तड़पाया गया, जिनकी गर्दन पे खंजर चला आ गया, वो हुसैन इब्ने है